ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਆਪਾਂ ਪੰਜਾਬ ਦੇ ਪਰਸਪੈਕਟਿਵ ਤੋਂ ਚਰਚਾ ਕੀਤੀ ਸੀ ਭਾਨੇ ਸਿੱਧੂ ਦੇ ਹਵਾਲੇ ਦੇ ਨਾਲ ਕਿ ਲੋਕਾਂ ਦੇ ਵਿੱਚ ਗੁੱਸਾ, ਲੋਕਾਂ ਦੇ ਵਿੱਚ ਬੇਚੈਨੀ ਦਾ ਕਾਰਨ ਕੀ ਹੈ। ਮਾਨ ਸਰਕਾਰ ਕਿਵੇਂ ਜਿਹੜੇ ਲੋਕਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ, ਲੋਕਾਂ ਦੇ ਮਸਲੇ ਚੁੱਕਣ ਵਾਲੇ ਲੋਕ ਨੇ, ਵਿਸਲ ਬਲੋਰਿੰਗ ਕਰਦੇ ਨੇ ਜਾਂ ਆਮ ਲੋਕਾਂ ਨੂੰ ਜਾਗਰੂਕ ਕਰਦੇ ਨੇ, ਉਹਨਾਂ ਦੇ ਲਈ ਸਰਗਰਮ ਰਹਿੰਦੇ ਨੇ, ਤਾਂ ਉਹਨਾਂ ਨੂੰ ਕਿਵੇਂ ਤੰਗ ਕੀਤਾ ਜਾ ਰਿਹਾ, ਇੱਕ ਤੋਂ ਬਾਅਦ ਇੱਕ ਪਰਚਾ ਪਾਇਆ ਜਾ ਰਿਹਾ। ਪਰ ਇਹ ਜਿਹੜਾ ਮਾਮਲਾ ਇਕੱਲੇ ਭਾਨੇ ਸਿੱਧੂ ਦਾ ਨਹੀਂ ਹੈ, ਇਹ ਮਾਮਲਾ ਲੋਕਾਂ ਦੀ ਆਵਾਜ਼ ਦੇ ਨਾਲ ਜੁੜਿਆ ਹੋਇਆ ਮਾਮਲਾ। ਠੀਕ ਹੈ, ਪਿਛਲੀ ਰਿਪੋਰਟ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਸੀਗੀ ਕਿ ਉਹਦੀ ਜਿਹੜੀ ਕਾਰਕਰਦਗੀ ਆ, ਉਹਦਾ ਜਿਹੜੀ ਅਪਰੋਚ ਹੈ ਕਿਸੇ ਵੀ ਨਾਲ ਗੱਲ ਕਰਨ ਦੀ, ਜਾਂ ਉਹਦੀ ਜਿਹੜੀ ਬੋਲ ਬਾਣੀ ਹੈ, ਉਹਦੇ ਨਾਲ ਤੁਸੀਂ ਸਹਿਮਤ ਨਹੀਂ ਹੋਵੋਗੇ, ਤਵੱਕੋ ਨਹੀਂ ਰੱਖਦੇ ਹੋਵੋਗੇ, ਇਹ ਇੱਕ ਪੱਖ ਹੋ ਸਕਦਾ। ਪਰ ਕੀ ਸਿਰਫ ਇਸ ਕਰਕੇ ਆਪਾਂ ਇਸ ਗੱਲ ਦੀ ਇਜਾਜ਼ਤ ਸਰਕਾਰ ਨੂੰ ਜਾਂ ਕਾਨੂੰਨ ਨੂੰ ਥੋੜ੍ਹਾ ਦੇ ਸਕਦੇ ਹਾਂ ਕਿ ਉਹ ਕਿਸੇ ਬੰਦੇ ਨੂੰ ਨਪੀੜ ਦੇਵੇ, ਕਿਉਂਕਿ ਉਹ ਬੰਦਾ ਜਦੋਂ ਲੋਕਾਂ ਦੇ ਨਾਲ ਗੱਲ ਕਰਦਾ ਤਾਂ ਉਹਨਾਂ ਨੂੰ ਗਾਲਾਂ ਕੱਢਦਾ ਜਾਂ ਉਹਨਾਂ ਦੇ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦਾ। ਪਰ ਕੀ ਜਿਹੜਾ ਉਹ ਮਸਲਾ ਚੁੱਕ ਰਿਹਾ, ਕੀ ਉਹ ਮਸਲਾ ਵੀ ਗਲਤ ਹੈ, ਜਾਂ ਉਹ ਜਿਹੜੇ ਇਸ਼ੂ ਦੀ ਉਹ ਗੱਲ ਕਰ ਰਿਹਾ, ਠੀਕ ਉਹਦੀ ਗੱਲ ਕਰਨ ਦੇ ਵਿੱਚ ਫ਼ਰਕ ਹੋ ਸਕਦਾ, ਉਹਦੀ ਅਪਰੋਚ ਦੇ ਵਿੱਚ ਫ਼ਰਕ ਹੋ ਸਕਦਾ। ਕਮਿਊਨਿਟੀ ਪੁਲਿਸਿੰਗ ਜਿਹੜੀ ਹੈ ਕਿੰਨਾ ਮਾਮਲਿਆਂ 'ਚ ਲਾਗੂ ਹੁੰਦੀ ਹੈ, ਕਿੰਨਾ 'ਚ ਨਹੀਂ ਹੁੰਦੀ, ਇੱਕ ਬਹਿਸ ਦਾ ਵਿਸ਼ਾ ਹੋ ਸਕਦਾ। ਪਰ ਕੀ ਇੱਕ ਬੰਦਾ ਸਿਰਫ ਇਸ ਕਰਕੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦਾ ਕਿ ਉਹ ਲੋਕਾਂ ਨੂੰ ਨਿਆਂ ਦਿਵਾ ਰਿਹਾ ਜਾਂ ਆਪਣੇ ਪੱਧਰ 'ਤੇ ਲੱਗਿਆ ਹੋਇਆ ਸਰਗਰਮ ਜਾਂ ਸਰਕਾਰ ਦਾ ਕ੍ਰਿਟਿਕ ਹੈ। ਆਪਾਂ ਤੁਹਾਨੂੰ ਯਾਦ ਹੋਣਾ ਮਹੂਆ ਮੋਇਤਰਾ ਦੇ ਮਾਮਲੇ ਦੇ ਵਿੱਚ ਵੀ ਆਪਾਂ ਇਹ ਗੱਲ ਕਹੀ ਸੀਗੀ ਕਿ ਉਹਨੇ ਲੌਗਇਨ ਪਾਸਵਰਡ ਸ਼ੇਅਰ ਕੀਤਾ, ਉਹ ਇੱਕ ਠੀਕ ਹੈ, ਤੁਸੀਂ ਉਹਨੂੰ ਲੋਕ ਸਭਾ ਤੋਂ ਬਰਖਾਸਤ ਵੀ ਕਰਤਾ, ਪਰ ਤੁਸੀਂ ਉਹਦੇ ਸਵਾਲ ਵੀ ਤਾਂ ਰੱਦ ਕਰੋ ਨਾ, ਤੁਸੀਂ ਉਹਦੀ ਗੱਲ ਨੂੰ ਤਾਂ ਰੱਦ ਕਰੋ ਨਾ। ਜਿਹੜੇ ਉਹਨੇ ਸਵਾਲ ਚੁੱਕਿਆ ਕਿ ਉਹ ਸਵਾਲ ਵੀ ਨਜਾਇਜ਼ ਨੇ, ਕਿ ਉਹਨਾਂ ਨੂੰ ਚੁੱਕਣ ਦਾ ਜਿਹੜਾ ਤਰੀਕਾਕਾਰ ਹੈ ਕਿ ਉਹ ਵੀ ਨਜਾਇਜ਼ ਹੈ। ਹਾਂ, ਜੋ ਨੇ ਐਥੀਕਲੀ ਅਨਐਥੀਕਲੀ ਜੋ ਪ੍ਰੈਕਟਿਸ ਸੀਗੀ ਉਹਦੇ ਹਿਸਾਬ ਦੇ ਨਾਲ ਉਹਦੀ ਕਾਰਵਾਈ ਹੋ ਗਈ, ਉਹ ਠੀਕ ਹੈ। ਉਹ ਤਾਂ ਫਿਰ ਕਾਰਵਾਈ ਪ੍ਰਤਾਪ ਸੀਮਾ 'ਤੇ ਵੀ ਹੋਣੀ ਚਾਹੀਦੀ ਹੈ ਨਾ। ਪ੍ਰਤਾਪ ਸੀਮਾ ਜਿਹਦੇ ਪਾਸ ਦੇ ਉੱਤੇ ਜਿਹੜੇ 4 ਜਾਣੇ ਆ ਉਹ ਅੰਦਰ ਵੜੇ ਸੰਸਦ ਦੇ ਉੱਤੇ, ਅਤੇ ਉਹਨਾਂ ਨੇ ਉੱਥੇ ਧੂਏ ਵਾਲੇ ਬੰਬ ਸਿੱਟੇ ਅਤੇ ਧੂਆਂ ਕਰਤਾ। ਖੈਰ ਇਹ ਜਿਹੜਾ ਇਹਨਾਂ ਨੇ ਤਾਂ ਲੋਕਾਂ ਦੇ ਸਮਾਜ ਦੇ ਵਿੱਚ ਹੀ ਧੂਆਂ ਕੀਤਾ ਹੋਇਆ। ਸਾਡੇ ਜਿਹੜੇ ਪੋਲੀਟੀਸ਼ੀਅਨ ਹੈ, ਹੁਣ ਇਹਨਾਂ ਨੇ 4-7 ਮਿੰਟ ਦਾ 10 ਮਿੰਟ ਧੂਆਂ ਝੱਲ ਲਿਆ ਅਤੇ ਉਹਦੇ ਨਾਲ ਕੋਈ ਆਖਰ ਨਹੀਂ ਆਉਣ ਲੱਗੀ। ਲੋਕ ਤਾਂ ਇੱਕ ਸਿਆਸੀ ਧੂਏ ਦੇ ਵਿੱਚ ਵੀ ਤਾਂ ਰਹਿਣ ਦੇ ਲਈ ਮਜਬੂਰ ਨੇ ਨਾ। ਇਸੇ ਤਰ੍ਹਾਂ ਦਾ ਮਾਮਲਾ ਤਾਂ ਫਿਰ ਜਿਹੜਾ ਬਿਧੂੜੀ ਆ ਉਹਦੇ 'ਤੇ ਵੀ ਲਾਗੂ ਹੋਣਾ ਚਾਹੀਦਾ ਸੀ, ਕਿਉਂਕਿ ਉਹਨੇ ਦਾਨਿਸ਼ ਅਲੀ ਨੂੰ ਗਾਲਾਂ ਤਾਂ ਕੱਢੀਆਂ ਸੀ, ਉਹਦੇ ਮਜ਼ਹਬ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹਦੇ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਸੋ ਇਹ ਅਪਰੋਚ ਦਾ ਫਰਕ ਹੈ। ਹੁਣ ਅੱਜ ਆਪਾਂ ਇੱਕ ਵਾਰ ਫਿਰ ਤੋਂ ਗੱਲ ਕਰਦੇ ਹਾਂ ਇਸ ਮਸਲੇ ਨੂੰ ਲੈ ਕੇ, ਅਤੇ ਅੱਜ ਆਪਾਂ ਪੰਜਾਬ ਦੀ ਬੇਚੈਨੀ ਦੇ ਲਿਹਾਜ਼ ਦੇ ਨਾਲ, ਔਰ ਅੱਜ ਆਪਾਂ ਮਾਨ ਸਾਹਿਬ ਨੂੰ ਇੱਕ ਚੇਤਾ ਕਰਵਾਉਣਾ ਹੈ ਕਿ ਤੁਸੀਂ ਖੁਦ ਲੋਕਾਂ ਨੂੰ ਕਿਹਾ ਸੀਗਾ ਕਿ ਲੋਕੋ ਉੱਠੋ, ਜਿਹੜੇ ਭ੍ਰਿਸ਼ਟਾਚਾਰੀ ਨੇ ਉਹਨਾਂ ਨੂੰ ਫੜਨ ਦੇ ਵਿੱਚ ਮੇਰੀ ਮਦਦ ਕਰੋ, ਉਹਨਾਂ ਦੀਆਂ ਵੀਡੀਓਜ਼ ਬਣਾਓ, ਉਹਨਾਂ ਨੂੰ ਵੀਡੀਓਜ਼ ਨੂੰ ਸਾਡੇ ਨਾਲ ਸ਼ੇਅਰ ਕਰੋ। ਇੱਕ ਨੰਬਰ ਵੀ ਤੁਸੀਂ ਦਿੱਤਾ ਸੀਗਾ ਕਿ ਜੇਕਰ ਤੁਹਾਡੇ 'ਤੇ ਕੋਈ ਪੈਸਾ ਮੰਗਦਾ, ਤੁਹਾਡੇ ਦੇ ਨਾਲ ਰਿਸ਼ਵਤਖੋਰੀ ਕਰਦਾ ਜਾਂ ਭ੍ਰਿਸ਼ਟਾਚਾਰੀ ਕਰਦਾ, ਤੁਸੀਂ ਆਹ ਨੰਬਰ ਨੂੰ ਡਾਇਲ ਕਰਨਾ। ਹੁਣ ਉਹ ਨੰਬਰ 'ਤੇ ਕਿੰਨੀਆਂ ਕਾਲਸ ਹੋਈਆਂ ਕਿਉਂਕਿ ਕਾਲਸ ਦਾ ਇਹ ਤਾਂ ਰਿਵਾਜ ਤੁਹਾਡੇ ਪੁਰਾਣਾ ਨਾ। ਤੁਸੀਂ ਕਿਹਾ ਸੀਗਾ ਇੱਕ ਵਾਰੀ ਕਿ ਮੁੱਖ ਮੰਤਰੀ ਦਾ ਕੈਂਡੀਡੇਟ ਚੁਣਨ ਦੇ ਲਈ ਸਾਨੂੰ ਇੰਨੀਆਂ ਕਾਲਸ ਆਈਆਂ। ਸੋ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਤਾਂ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ ਵੀ ਜਿਹੜੀ ਗਿਣਤੀ ਹੈ ਉਹ ਬੜੀ ਕੰਟਰਾਡਿਕਟ ਹੈ। ਖੈਰ, ਕਾਲਸ ਕਿੰਨੀਆਂ ਆਈਆਂ ਅਤੇ ਉਸ ਤੋਂ ਬਾਅਦ ਕਿੰਨੀਆਂ ਕਾਰਵਾਈਆਂ ਹੋਈਆਂ। ਅਤੇ ਹੁਣ ਜਦੋਂ ਲੋਕ ਉਹੀ ਕੰਮ ਕਰ ਰਹੇ ਨੇ, ਚਾਹੇ ਉਹ ਬਲਵਿੰਦਰ ਸੇਖੋਂ ਹੋਣ ਜਿਨ੍ਹਾਂ ਨੂੰ ਨਸ਼ਿਆਂ ਦੇ ਮਾਮਲੇ ਦੇ ਵਿੱਚ, ਔਰ ਮੈਂ ਇੱਕ ਵਾਰ ਫਿਰ ਇੱਥੇ ਗੱਲ ਕਹਿ ਦਿੰਦਾ ਕਿ ਬਲਵਿੰਦਰ ਸੇਖੋਂ ਨੇ ਵੀ ਇਸ਼ੂ ਉਹ ਠੀਕ ਚੱਕ ਰਹੇ ਸੀਗੇ, ਡਰੱਗਸ ਦਾ ਸੀਗਾ, ਰਿਪੋਰਟਾਂ ਨੂੰ ਲੋਕਾਂ ਦੇ ਵਿੱਚ ਬਾਹਰ ਲਿਆਉਣ ਦਾ ਸੀਗਾ, ਉਹਨਾਂ 'ਤੇ ਕਾਰਵਾਈ ਕਰਨ ਦਾ ਇਸ਼ੂ ਸੀਗਾ। ਪਰ ਉਹ ਗੱਲ ਕਰਦੇ ਕਰਦੇ ਜੱਜਾਂ ਦੇ ਉੱਤੇ ਬੜੀਆਂ ਤਲਖ ਟਿੱਪਣੀਆਂ ਕਰ ਬੈਠੇ, ਜਿਹੜੀਆਂ ਕਿ ਬਾਅਦ ਦੇ ਵਿੱਚ ਲੋਕਾਂ ਨੇ ਵੀ ਕਿਹਾ। ਪਰ ਜਿਸ ਤਰੀਕੇ ਦੀ ਉਹਨਾਂ 'ਤੇ ਕਾਰਵਾਈ ਹੋਈ ਉਹ ਵੀ ਘੱਟ ਨਹੀਂ ਹੈ। ਉਹਨਾਂ ਨੂੰ ਵੀ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਡੱਕਿਆ ਗਿਆ ਅਤੇ ਉਹਨਾਂ ਨੂੰ ਹਰਜਾਨਾ ਇਸੇ ਇਵਜ਼ ਦੇ ਵਿੱਚ ਕਿ ਉਹਨਾਂ ਨੇ ਇੱਕ ਇਸ਼ੂ ਨੂੰ ਚੱਕਿਆ, ਇਸ ਕਰਕੇ ਉਹ ਸਰਕਾਰ ਦੀਆਂ ਅੱਖਾਂ ਦੇ ਵਿੱਚ ਆਏ ਅਤੇ ਉਹਨਾਂ ਨੂੰ ਜੇਲ੍ਹ ਦੀ ਯਾਤਰਾ ਜਿਹੜੀ ਉਹ ਕਰਨੀ ਪਈ। ਪਰਮਿੰਦਰ ਝੋਟਾ ਉਹ ਕੀ ਕਹਿ ਰਿਹਾ ਸੀਗਾ? ਉਹ ਇਹੀ ਗੱਲ ਕਹਿ ਰਿਹਾ ਸੀਗਾ ਕਿ ਨਸ਼ਾ ਬੰਦ ਹੋਣਾ ਚਾਹੀਦਾ, ਔਰ ਉਹਦਾ ਤਰੀਕਾਕਾਰ ਕਿਸੇ ਨੂੰ ਛਿੱਤਰ ਉਹਨੂੰ ਪਵਾ ਦੇਣੇ, ਉਹ ਹਾਰ ਪਵਾ ਦੇਣਾ ਛਿੱਤਰਾਂ ਦਾ, ਕਿਸੇ ਨਾਲ ਮਾਰ ਕੁਟਾਈ ਕਰਨੀ, ਉਹਦੇ ਅਪਰੋਚ ਉਹਦੀ ਜ਼ਰੂਰ ਮਾੜੀ ਹੋ ਸਕਦੀ ਹੈ, ਪਹੁੰਚ ਉਹਦੀ ਜ਼ਰੂਰ ਗਲਤ ਹੋ ਸਕਦੀ ਹੈ। ਪਰ ਜਿਹੜਾ ਉਹ ਨਸ਼ਾ ਚੁੱਕ ਰਿਹਾ, ਜਿਹੜਾ ਨਸ਼ੇ ਦਾ ਮਾਮਲਾ ਚੁੱਕ ਰਿਹਾ, ਕਿ ਉਹ ਗਲਤ ਹੈ? ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ? ਕਿ ਓਵਰਡੋਜ਼ ਦੇ ਨਾਲ ਮੌਤਾਂ ਨਹੀਂ ਹੋ ਰਹੀਆਂ? ਕਿ ਲੋਕ ਮਰ ਨਹੀਂ ਰਹੇ ਨਸ਼ੇ ਦੇ ਨਾਲ? ਜਾਂ ਨਸ਼ੇ ਨਾਲ ਤੁਹਾਨੂੰ ਸਿਆਸੀ ਤੌਰ 'ਤੇ ਸੇਕ ਨਹੀਂ ਪਹੁੰਚ ਰਿਹਾ? ਕੀ ਨਹੀਂ ਹੈ? ਸੋ ਤਰੀਕਾਕਾਰ ਤਾਂ ਲੋਕਾਂ ਦਾ ਕਈ ਵਾਰੀ ਜਾਇਜ਼ ਦਾ ਨਜਾਇਜ਼ ਹੋ ਸਕਦਾ ਹੈ, ਪਰ ਕੀ ਇੱਥੇ ਵੀ ਇਹ ਗਲਤ ਹੈ? ਇਸੇ ਦੇ ਉੱਤੇ ਆਪਾਂ ਚਰਚਾ ਕਰਾਂਗੇ। ਹੁਣ ਜਦੋਂ ਤੁਹਾਡਾ ਸਿਸਟਮ ਲੋਕਾਂ ਨੂੰ ਨਿਆਂ ਨਾ ਦੇ ਸਕਦਾ ਹੋਵੇ, ਜਦੋਂ ਲੋਕ ਅੱਕ ਗਏ ਹੋਣ, ਤਾਂ ਫਿਰ ਲੋਕ ਅਜਿਹੇ ਬੰਦੇ ਨੂੰ ਭਾਲਦੇ ਆ
ਜਿਹੜਾ ਉਹਨਾਂ ਨੂੰ ਨਿਆਂ ਦੇ ਸਕਦਾ ਹੋਵੇ, ਜਿਹੜਾ ਉਹਨਾਂ ਦਾ ਕੰਮ ਕਢਾ ਸਕਦਾ ਹੋਵੇ। ਮਿਸਾਲ ਦੇ ਤੌਰ ਤੇ ਕਿਸੇ ਬੰਦੇ ਦਾ ਕਿਸੇ ਟਰੈਵਲ ਏਜੰਟ ਨਾਲ ਰੌਲਾ ਪੈ ਗਿਆ, ਟਰੈਵਲ ਏਜੰਟ ਕੀ ਕਹੂਗਾ? ਉਹ ਕਹੂਗਾ ਮੈਨੂੰ ਜਾ ਕੇ ਕੇਸ ਕਰ ਦੇ, ਉਹ ਕੇਸ ਕਰ ਦੂਗਾ। ਕਿ ਆਮ ਬੰਦਾ ਜਿਹਨੇ 15-16 ਲੱਖ ਰੁਪਏ ਦਾ ਜੁਗਾੜ ਕੀਤਾ ਹੈ, 20 ਲੱਖ ਰੁਪਏ ਦਾ, ਔਰ ਜਿਹਦੀ ਸਮਰੱਥਾ 3-4 ਲੱਖ ਦੀ ਮਸਾਂ ਹੈ, ਉਹਨੇ ਟਰੈਕਟਰ ਵੇਚਿਆ, ਉਹਨੇ ਸੋਨਾ ਵੇਚਿਆ, ਉਹਨੇ ਕੋਈ ਜਾਇਦਾਦ ਵੇਚੀ, ਉਹਨੇ ਕੋਈ ਦੁਕਾਨ ਵੇਚੀ, ਉਹਨੇ ਕੋਈ ਚੱਲਦਾ ਕਾਰੋਬਾਰ ਕਿਸੇ ਦੇ ਹਵਾਲੇ ਕੀਤਾ, ਉਹਨੂੰ ਗਹਿਣੇ ਕੀਤਾ, ਦੁਕਾਨ ਨੂੰ ਕੁਛ ਵੀ ਕੀਤਾ, ਉਹਨੇ ਉਹ ਰੁਪਈਆਂ ਦਾ ਜੁਗਾੜ ਕਰ ਲਿਆ। ਔਰ ਬੜੀ ਇਹ ਕਹਿ ਲਓ ਕਿ ਅਖੀਰਲਾ ਹੱਲਾ ਸੀ ਉਹਦਾ, ਉਹਨੇ ਉਹ ਰੁਪਈਆਂ ਦਾ ਜੁਗਾੜ ਕਰਨ ਦੇ ਵਿੱਚ। ਉਸ ਤੋਂ ਬਾਅਦ ਉਹਦੇ 'ਚ ਆਰਥਿਕ ਸਮਰੱਥਾ ਨਹੀਂ ਹੈ। ਇਹ ਜਿਹੜੇ ਏਜੰਟ ਨੇ, ਇਹ ਏਜੰਟ ਕਿਉਂ ਦਬਕਾ ਮਾਰਦੇ ਨੇ ਲੋਕਾਂ ਨੂੰ ਕਿ ਬਈ ਤੁਸੀਂ ਜਾਓ, ਇਹਨਾਂ ਨੂੰ ਪਤਾ ਹੈ ਕਿ ਕੇਸ ਲਮਕ ਜਾਣਾ ਹੈ। ਉਸ ਤੋਂ ਬਾਅਦ ਥਾਣਿਆਂ ਕਚਹਿਰੀਆਂ ਦੇ ਵਿੱਚ ਸਾਡੇ ਹਿੱਸੇ ਨਹੀਂ ਜਾਂਦੇ, ਤੇ ਉਸ ਤੋਂ ਹਿੱਸੇ ਜਾਂਦੇ ਆ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ, ਤੇ ਬੰਦਾ ਆਪੇ ਤੁਰਿਆ ਫਿਰੂਗਾ, ਦਰ ਦੀ ਖਾਕ ਛਾਣੀ ਜਾਊਗਾ। ਜਦੋਂ ਲੋਕ ਸਿਸਟਮ ਦੇ ਹੱਥੋਂ ਹਤਾਸ਼ ਹੋ ਜਾਣ, ਜਦੋਂ ਲੋਕ ਸਿਸਟਮ ਦੇ ਹੱਥੋਂ ਤੰਗ ਪਰੇਸ਼ਾਨ ਹੋ ਜਾਣ, ਫਿਰ ਉਹ ਕਿਸੇ ਅਜਿਹੇ ਬੰਦੇ ਦੀ ਭਾਲ ਕਰਦੇ ਆ ਜਿਹੜਾ ਬੰਦਾ ਉਹਨਾਂ ਨੂੰ ਇਹ ਲੱਗੇ ਕਿ ਇਹ ਬੰਦਾ ਸਾਡਾ ਕੰਮ ਕਰਾ ਦੂਗਾ। ਤੇ ਭਾਨਾ ਸਿੱਧੂ ਹਜ਼ਾਰਾਂ ਸੈਂਕੜੇ ਉਹਨਾਂ ਲੋਕਾਂ ਦੇ ਲਈ ਆਸਰਾ ਸੀਗਾ, ਕਿਉਂਕਿ ਉਹ ਦਬਕਾ ਮਾਰ ਕੇ ਕਿਸੇ ਨੂੰ ਕਿਵੇਂ ਉਹਨਾਂ ਦੇ ਪੈਸੇ ਕਢਾ ਰਿਹਾ ਸੀਗਾ। ਜਾਂ ਤਾਂ ਤੁਸੀਂ ਇਹ ਕਹੋ ਕਿ ਪੰਜਾਬ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਨਹੀਂ ਹੈ, ਪੰਜਾਬ ਦੇ ਵਿੱਚ ਧੋਖੇਬਾਜ਼ ਟਰੈਵਲ ਏਜੰਟ ਨਹੀਂ ਹੈ, ਉਹ ਖਤਮ ਕਰ ਦਿੱਤੇ ਗਏ ਹੈ, ਪੰਜਾਬ ਦੇ ਵਿੱਚ ਸਾਰਾ ਜਿਹੜਾ ਕੰਮ ਹੈ ਉਹ ਟਰਾਂਸਪੇਰੈਂਟ ਹੈ। ਜਾਂ ਤਾਂ ਤੁਸੀਂ ਇਸ ਚੀਜ਼ ਨੂੰ ਕਾਊਂਟਰ ਕਰੋ। ਹਾਂ, ਇੱਥੇ ਇੱਕ ਗੱਲ ਜ਼ਰੂਰ ਮੰਨਣੀ ਪੈਣੀ ਹੈ ਕਿ ਕਈ ਵਾਰੀ ਅਸੀਂ ਜਦੋਂ ਸਾਨੂੰ ਕਾਲ ਹੁੰਦੀ ਹੈ, ਅਸੀਂ ਆਪ ਖੁਦ ਜਾ ਕੇ ਏਜੰਟ ਨੂੰ ਕਹਿੰਦੇ ਆ ਕਿ ਆਲੇ ਸਾਥੋਂ ਇੰਨੇ ਪੈਸੇ ਲੈ ਲਾ, ਸਾਡਾ ਕੰਮ ਕਰਾ ਦੇ। ਜਦ ਕਿ ਇਹ ਪ੍ਰੋਸੈਸ ਜੇਕਰ ਤੁਸੀਂ ਆਨਲਾਈਨ ਜਾ ਕੇ ਟਰਾਈ ਕਰੋਗੇ ਜਾਂ ਤੁਸੀਂ ਵੈਸੇ ਟਰਾਈ ਕਰੋਗੇ ਤਾਂ ਐਡਾ ਔਖਾ ਨਹੀਂ ਹੈ, ਜੇਕਰ ਤੁਸੀਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ। ਖੈਰ, ਜਿਹੜੇ ਕਾਨੂੰਨ ਦੇ ਪੱਖ ਤੋਂ ਦੇਖਣ ਵਾਲੀ ਗੱਲ ਆ ਉਹ ਇਹ ਹੈ ਕਿ ਇਹ ਅਸੀਂ ਕਹਿੰਦੇ ਹਾਂ ਕਿ ਸਿਰਫ ਰਜਿਸਟਰਡ ਟਰੈਵਲ ਏਜੰਟਾਂ ਦਾ ਹੀ ਕੰਮ ਕਰਨ ਦੀ ਇਜਾਜ਼ਤ ਹੋਵੇ। ਕਿੰਨੇ ਏਜੰਟ ਨੇ ਜਿਹੜੇ ਜਾਇਜ਼ ਕੰਮ ਕਰਦੇ ਆ, ਜਿਹੜੇ ਲੋਕਾਂ ਨਾਲ ਠੱਗੀਆਂ ਨਹੀਂ ਮਾਰਦੇ, ਲੋਕਾਂ ਨੂੰ ਪੈਸਾ ਜੇਕਰ ਕੰਮ ਹੁੰਦਾ ਤਾਂ ਪੈਸਾ ਲੈਂਦੇ ਆ, ਨਹੀਂ ਹੁੰਦਾ ਤਾਂ ਨਹੀਂ ਲੈਂਦੇ। ਕਿੰਨੇ ਕੁ ਏਜੰਟ ਨੇ, ਕਿੰਨੀ ਗਿਣਤੀ ਹੈ ਉਹ ਦੱਸੋ ਜ਼ਰੂਰ। ਕਿ ਟਰੈਵਲ ਏਜੰਟਾਂ ਤੋਂ ਪੁਲਿਸ ਪੈਸੇ ਨਹੀਂ ਲੈਂਦੀ? ਕਿ ਥਾਣੇ ਕਚਹਿਰੀਆਂ ਦੇ ਵਿੱਚ ਹਫ਼ਤੇ ਮਹੀਨੇ ਨਹੀਂ ਜਾਂਦੇ? ਕਿੰਨੇ ਕੁ ਲੋਕਾਂ ਨੂੰ ਤੁਸੀਂ ਥਾਣਿਆਂ ਰਾਹੀਂ ਇਨਸਾਫ ਦਿੱਤਾ ਕਿ ਬੰਦੇ ਦਾ ਕਿਸੇ ਦਾ ਰੌਲਾ ਪੈ ਗਿਆ, ਉਹ ਬੰਦਾ ਗਿਆ ਪੁਲਿਸ ਕੋਲੇ ਕਿ ਜੀ ਸਾਹਿਬ ਮੈਨੂੰ ਫਲਾਣਾ ਟਰੈਵਲ ਏਜੰਟ ਨੇ ਮੇਰੇ ਨਾਲ ਆਹ ਕਮਿਟਮੈਂਟ ਕੀਤੀ ਸੀ, ਉਹ ਮੁੱਕਰ ਗਿਆ ਜਾਂ ਉਹ ਤੋਂ ਕੰਮ ਨਹੀਂ ਬਣਿਆ ਅਤੇ ਉਹ ਮੈਨੂੰ ਪੈਸੇ ਨਹੀਂ ਦੇ ਰਿਹਾ। ਕਿੰਨੇ ਕੁ ਥਾਣੇਦਾਰ ਨੇ ਤੁਹਾਡੇ ਜਿਨ੍ਹਾਂ ਨੇ ਪੈਸੇ ਮੁੜਾਏ ਆ? ਕਿੰਨੇ ਕੁ DSP ਨੇ, ਕਿੰਨੇ ਕੁ SSPs ਨੇ ਜਿਨ੍ਹਾਂ ਦੇ ਦਫ਼ਤਰਾਂ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋਇਆ ਹੋਵੇ? ਕੁਛ ਤਾਂ ਦੱਸੋ ਨਾ। ਉਸ ਤੋਂ ਵੀ ਅੱਗੇ, ਟਰੈਵਲ ਏਜੰਟਾਂ 'ਤੇ ਹੁਣ ਤੱਕ ਕਿੰਨੀਆਂ ਕਾਰਵਾਈਆਂ ਹੋਈਆਂ? ਕਿੰਨੇ ਕੁ ਲੋਕਾਂ 'ਤੇ ਤੁਸੀਂ ਕਾਰਵਾਈਆਂ ਕੀਤੀਆਂ, ਮਿਸਾਲੀ ਕਾਰਵਾਈਆਂ, ਜਿਹੜੀਆਂ ਇਹ ਸਾਬਤ ਕਰਨ ਕਿ ਅੱਗੇ ਤੋਂ ਇਹ ਕੰਮ ਨਹੀਂ ਹੋਊਗਾ? ਇੱਥੇ ਮੈਂ ਸਾਫ਼ ਕਰ ਦਿਆਂ ਕਿ ਇਹ ਇਕੱਲੇ ਗੱਲ ਭਗਵੰਤ ਮਾਨ ਦੇ ਰਾਜ ਦੀ ਨਹੀਂ ਹੈ, ਇਹ ਗੱਲ ਪਿਛਲੀਆਂ ਸਰਕਾਰਾਂ ਨਾਲ ਵੀ ਜਾ ਜੁੜਦੀ ਹੈ। ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਵੀ ਏਜੰਟਾਂ ਨੂੰ ਇੰਨੀ ਖੁੱਲ੍ਹ ਸੀਗੀ। ਸੋ ਤੁਸੀਂ ਖੁਦ ਕਿਹਾ ਸੀ ਲੋਕਾਂ ਨੂੰ ਕਿ ਉੱਠੋ, ਵੀਡੀਓ ਬਣਾਓ, ਕਾਲਾਂ ਕਰੋ, ਪਰ ਜਦੋਂ ਹੁਣ ਲੋਕ ਖੁਦ ਉੱਠ ਰਹੇ ਨੇ, ਕੋਈ ਬਲਵਿੰਦਰ ਸੇਖੋਂ ਦੇ ਰੂਪ ਦੇ ਵਿੱਚ ਉੱਠ ਰਿਹਾ, ਕੋਈ ਪਰਮਿੰਦਰ ਝੋਟੇ ਦੇ ਰੂਪ ਦੇ ਵਿੱਚ ਉੱਠ ਰਿਹਾ, ਕੋਈ ਭਾਨੇ ਸਿੱਧੂ ਦੇ ਰੂਪ ਦੇ ਵਿੱਚ ਉੱਠ ਰਿਹਾ, ਤਾਂ ਹੁਣ ਉਹਨਾਂ 'ਤੇ ਤੁਸੀਂ ਪਰਚਾ ਦਰ ਪਰਚਾ। ਔਰ ਜਿਹੜੀ ਸਭ ਤੋਂ ਮੇਨ ਗੱਲ ਹੈ ਉਹ ਇਹ ਹੈ ਕਿ ਕੱਲ੍ਹ ਮੈਂ ਇੱਕ ਖਬਰ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਇਹ ਕਿਹਾ ਗਿਆ ਕਿ ਪੁਲਿਸ ਦੇ ਨਾਲ ਜਿਹੜੀ ਕਮੇਟੀ ਉਹਦੀ ਸਹਿਮਤੀ ਨਹੀਂ ਬਣੀ, ਕਿ ਪੁਲਿਸ ਹੁਣ ਹੱਲ ਕਰੇਗੀ ਇਹ ਮਸਲੇ, ਕਿ ਧਰਨਿਆਂ ਮੁਜ਼ਾਹਰਿਆਂ ਨੂੰ ਚੁਕਵਾਉਣਾ ਪੁਲਿਸ ਦਾ ਕੰਮ ਹੈ। ਤੁਸੀਂ ਪੁਲਿਸ ਰਾਹੀਂ ਲੋਕਾਂ ਦੇ ਨਾਲ ਬਾਰਗੇਨਿੰਗ ਕਰੋਗੇ ਜਾਂ ਨੈਗੋਸੀਏਸ਼ਨ ਕਰੋਗੇ। ਪਹਿਲਾਂ ਤਾਂ ਇਹ ਹੁੰਦਾ ਸੀਗਾ ਡੈਮੋਕ੍ਰੈਟਿਕ ਸਿਸਟਮ ਦਾ ਪ੍ਰੋਸੈਸ ਕਿ ਸਿਵਲ ਪ੍ਰਸ਼ਾਸਨ ਤੱਕ ਪਹੁੰਚ ਹੁੰਦੀ ਸੀਗੀ। ਕੋਈ ਵੀ ਮੁਜ਼ਾਹਰਾ ਜਾਂ ਕੋਈ ਧਰਨਾ ਲੱਗਦਾ ਤਾਂ ਸਿਵਲ ਪ੍ਰਸ਼ਾਸਨ ਉੱਥੇ ਪਹੁੰਚਦਾ ਸੀ, ਸੰਬੰਧਿਤ ਤਹਿਸੀਲਦਾਰ SDM ਜਾਂ ਜੋ ਵੀ ਕੋਈ, ਤਾਂ ਉਹ ਪਹੁੰਚ ਕੇ ਉੱਥੇ ਮੈਮੋਰੈਂਡਮ ਲੈਂਦਾ ਸੀ, ਲੋਕਾਂ ਦੇ ਨਾਲ ਗੱਲਬਾਤ ਕਰਦਾ ਸੀ। ਪਰ ਕੀ ਹੁਣ ਪੰਜਾਬ ਨੂੰ ਪੁਲਿਸ ਸਟੇਟ ਦੇ ਵੱਲ ਧੱਕਾ ਜਾ ਰਿਹਾ? ਪੁਲਿਸ ਕੋਲੇ ਲਾਅ ਐਂਡ ਆਰਡਰ ਦੀ ਪਾਵਰ ਵੀ ਹੈ, ਪੁਲਿਸ ਕੋਲੇ ਬਾਰਗੇਨਿੰਗ ਦੀ ਪਾਵਰ ਵੀ ਹੈ, ਪੁਲਿਸ ਧਰਨਾਕਾਰੀਆਂ ਦੇ ਨਾਲ, ਮੁਜ਼ਾਹਰਾਕਾਰੀਆਂ ਦੇ ਨਾਲ ਨੈਗੋਸ਼ੀਏਟ ਵੀ ਕਰ ਰਹੀ ਹੈ, ਜਿਹੜੀ ਕਿ ਸਹੀ ਨਹੀਂ ਹੈ। ਦੂਜਾ ਇਹ ਕਿ ਤੁਹਾਡੇ 92 MLAs ਕਿੱਥੇ ਨੇ? ਉਹ ਕਹਿਣ ਨੂੰ ਤਾਂ ਲੋਕ ਨੁਮਾਇੰਦੇ ਨੇ, ਕਹਿਣ ਨੂੰ ਤਾਂ ਉਹ ਹਲਕਿਆਂ 'ਚ ਚੁਣੇ ਹੋਏ ਨੇ, ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਪਰ ਕਿਸੇ ਮਾਮਲੇ ਦੇ ਵਿੱਚ, ਕਿਸੇ ਮੋਰਚੇ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ? ਲਤੀਫਪੁਰੇ ਦੇ ਵਿੱਚ ਕਿਤੇ ਤੁਹਾਡੇ MLA ਨਜ਼ਰ ਆ ਰਹੇ ਸੀ ਲੋਕਾਂ ਨੂੰ? ਜ਼ੀਰੇ ਸ਼ਰਾਬ ਫੈਕਟਰੀ ਦੇ ਵਿੱਚ, ਬਹਿਬਲ ਕਲਾਂ ਦੇ ਵਿੱਚ, ਕਿਤੇ ਵੀ ਤੁਸੀਂ ਕੋਈ ਧਰਨਾ ਚੱਕ ਲਓ, ਬੰਦੀ ਸਿੰਘਾਂ ਦੀ ਰਿਹਾਈ ਵਾਲਾ, ਮੋਹਾਲੀ ਵਾਲਾ, ਇਹਨਾਂ ਦੇ 1-2 ਮਿਨਿਸਟਰਸ ਨੂੰ ਛੱਡ ਕੇ ਕੁਲਦੀਪ ਸਿੰਘ ਧਾਲੀਵਾਲ ਨੇ ਜਿਹੜੇ ਕਿ ਇਸ ਤਰ੍ਹਾਂ ਲੋਕਾਂ ਦੇ ਨਾਲ ਬਾਰਗੇਨਿੰਗ ਕਰਦੇ ਨੇ, ਜਾਂ ਕਿਸਾਨ ਆਗੂਆਂ ਦੇ ਨਾਲ, ਜਾਂ ਵੱਧ ਤੋਂ ਵੱਧ ਮਾਨ ਸਾਹਿਬ 1-2 ਵਾਰੀ ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਕੋਈ ਹੋਰ ਤੁਹਾਡਾ MLA 90 ਹੋਰ ਬੰਦੇ ਉਹ ਕੀ ਕਰ ਰਹੇ ਨੇ? ਕਿ ਸਿਰਫ ਉਹ ਤਮਾਸ਼ਬੀਨ ਨੇ ਕਿ ਲੋਕਾਂ ਨੇ ਸਾਨੂੰ ਵੋਟਾਂ ਪਾਤੀਆਂ,
ਸਾਡੇ ਘਰਾਂ ਦੇ ਵਿੱਚ ਗੱਡੀਆਂ ਪਹੁੰਚ ਗਈਆਂ, ਬੱਤੀਆਂ ਪਹੁੰਚ ਗਈਆਂ, ਸਾਡੇ ਘਰਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਗਏ, ਅਸੀਂ ਹੁਣ ਲੋਕਾਂ ਤੋਂ ਕੀ ਲੈਣਾ। ਸੋ ਉਹ ਜਿਹੜੇ ਪੋਲੀਟੀਕਲ ਲੋਕ ਨੇ, ਇਕੱਲੇ ਆਪ ਵਾਲੇ ਨਹੀਂ, ਅਕਾਲੀ ਕਾਂਗਰਸੀ ਵੀ ਵਿੱਚੇ, ਇਹ ਲੋਕਾਂ ਦੇ ਸੰਘਰਸ਼ਾਂ ਦੇ ਵਿੱਚੋਂ ਗਾਇਬ ਕਿਉਂ ਨੇ? ਜਦੋਂ ਪੋਲੀਟੀਕਲ ਧਿਰਾਂ ਲੋਕਾਂ ਨੂੰ ਇਨਸਾਫ ਨਹੀਂ ਦਿਵਾਉਂਦੀਆਂ, ਜਦੋਂ ਪੋਲੀਟੀਕਲ ਧਿਰਾਂ ਫੇਲ ਸਾਬਤ ਹੁੰਦੀਆਂ ਨੇ, ਤਾਂ ਲੋਕ ਉੱਠਦੇ ਨੇ। ਜਿਹੜਾ ਕਿਸਾਨੀ ਅੰਦੋਲਨ ਹੋਇਆ, ਇਹਦੀ ਪ੍ਰਤੱਖ ਤੇ ਤਾਜ਼ਾ ਮਿਸਾਲ ਇਸ ਮਾਮਲੇ ਦੇ ਵਿੱਚ ਕਹੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਜਿਹੜੇ ਮੋਰਚੇ ਲੱਗੇ, ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਹਟਿਆ, ਲਤੀਫਪੁਰੇ ਦਾ ਜਾਂ ਹੋਰ ਧਰਨਾਕਾਰੀਆਂ ਦੇ ਨਾਲ MLA ਇਹਨਾਂ ਦੇ ਕਦੇ ਗੱਲ ਨਹੀਂ ਕਰਦੇ ਦਿਸੇ, ਕੋਈ ਮੰਤਰੀ ਗੱਲ ਕਰਦਾ ਨਹੀਂ ਦਿਸਿਆ। ਜੇ ਕੋਈ ਗੱਲਬਾਤ ਨਹੀਂ ਜਾਂ ਕੋਈ ਹੋਰ ਕਾਰਵਾਈ ਨਹੀਂ, ਤਾਂ ਉਹ ਕਿਉਂ ਨਹੀਂ ਹੈ? ਜੇ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਕੀਤੀ? ਕਿ ਸਰਕਾਰ ਉਹਨਾਂ ਨੂੰ ਨੁਮਾਇੰਦੇ ਨਹੀਂ ਮੰਨਦੀ MLAs ਨੂੰ, ਜਾਂ ਉਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਹੈ? ਜਵਾਬ ਕਦੇ ਨਹੀਂ ਇਸ ਗੱਲ ਦਾ ਆਇਆ। ਔਰ ਦੂਜੀ ਗੱਲ ਇਹ ਹੈ ਕਿ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸਮੁੱਚਾ ਮਾਹੌਲ ਹੈ, ਤੁਸੀਂ ਸਰਕਾਰ ਸਮਰਥਕ ਹੋ ਤਾਂ ਤੁਹਾਨੂੰ ਇਹ ਗੱਲ ਹੋ ਸਕਦਾ ਥੋੜ੍ਹੀ ਕੌੜੀ ਲੱਗੇ, ਹੋ ਸਕਦਾ ਥੋੜ੍ਹੀ ਸਖਤ ਲੱਗੇ। ਉਹ ਇਹ ਹੈ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਦੀ ਸੰਘੀ ਦਬਾਉਣ ਦੇ ਰਾਹ ਪਈ ਹੋਈ ਹੈ, ਜਿਹੜੀ ਕਿ ਸਰਾਸਰ ਗਲਤ ਹੈ। ਖੁਦ ਲੋਕਾਂ ਨੂੰ ਕਮਿਊਨਿਟੀ ਪੁਲਿਸਿੰਗ ਵਾਸਤੇ ਉਕਸਾਉਣ ਵਾਲੀ ਸਰਕਾਰ, ਖੁਦ ਇਹ ਕਹਿਣ ਵਾਲੀ ਸਰਕਾਰ ਕਿ ਪਿੰਡਾਂ ਦੇ ਵਿੱਚੋਂ ਚੱਲਣੀ ਚਾਹੀਦੀ ਹੈ, ਅੱਜ ਪਿੰਡਾਂ ਦੇ ਹੀ ਲੋਕ ਉਸ ਸਰਕਾਰ ਦੇ ਵਿਰੁੱਧ ਉੱਠ ਖੜੇ ਨੇ। ਜਿਹੜਾ ਪਰਮਬੰਸ ਸਿੰਘ ਬੰਟੀ ਰਮਾਣਾ ਤੇ ਪਰਚਾ ਹੋਇਆ ਸੀ, ਤੁਸੀਂ ਕਹਿੰਦੇ ਹੋ ਕਿ ਇਹ ਤਾਂ ਜੀ ਇਹ ਐਂ ਕਰਦਾ ਸੀ, ਇਹਨੇ ਕਮਲ ਗਰੇਵਾਲ ਦਾ ਜਿਹੜਾ ਗਾਣਾ ਸੀਗਾ ਉਹਨੂੰ ਗਲਤ ਪੇਸ਼ ਕੀਤਾ, ਮਾਨ ਸਾਹਿਬ ਦੀ ਜਿਹੜੀ ਬੇਇੱਜ਼ਤੀ ਹੋ ਗਈ ਤੇ ਪਰਮਬੰਸ ਸਿੰਘ ਬੰਟੀ ਰਮਾਣਾ ਤੇ ਪਰਚਾ ਦੇ ਦਿਓ। ਮਜੀਠੀਆ ਤੇ ਜਿਹੜੀਆਂ ਅੱਜ ਕੱਲ੍ਹ ਕਾਰਵਾਈਆਂ ਚੱਲ ਰਹੀਆਂ ਨੇ, ਸੁਖਪਾਲ ਖਹਿਰਾ ਤੇ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਨੇ, ਤੁਸੀਂ ਉਹਨਾਂ ਨੂੰ ਸਿਆਸੀ ਕਾਰਨ ਦੱਸ ਸਕਦੇ ਹੋ? ਉਹਨਾਂ ਦੇ ਸਿਆਸੀ 100 ਕਾਰਨ ਹੋ ਸਕਦੇ ਆ, ਲੋਕ ਵੀ ਕਹਿ ਦੇਣਗੇ ਇਹ ਤਾਂ ਜੀ ਬੋਲਦੇ ਰਹਿੰਦੇ, ਇਹਨਾਂ ਦਾ ਕੰਮ ਹੈ। ਪਰ ਜਿਹੜੇ ਗੈਰ ਸਿਆਸੀ ਲੋਕ ਨੇ, ਜਿਹੜੇ ਲੋਕਾਂ ਵਾਸਤੇ ਲੜ ਰਹੇ ਨੇ, ਸੰਘਰਸ਼ ਕਰ ਰਹੇ ਨੇ, ਕਿ ਉਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਨਜਿੱਠੋਗੇ ਉਹਨਾਂ ਦੇ ਨਾਲ? ਕਿ ਉਹਨਾਂ ਨੂੰ ਤੁਸੀਂ ਖੁਦ ਜਿਹੜੀਆਂ ਗੱਲਾਂ ਤੇ ਕਹਿੰਦੇ ਆਏ ਸੀਗੇ ਤੇ ਅੱਜ ਉਹ ਜਦੋਂ ਕਰ ਰਹੇ ਨੇ, ਇੰਪਲੀਮੈਂਟ ਕਰ ਰਹੇ ਨੇ, ਨਿਆਂ ਦੀ ਗੱਲ ਕਰ ਰਹੇ ਨੇ, ਇਨਸਾਫ ਦੀ ਗੱਲ ਕਰ ਰਹੇ ਨੇ, ਤਾਂ ਅੱਜ ਤੁਸੀਂ ਉਹਨਾਂ ਨੂੰ ਦਬਾਉਣ ਦੇ ਰਾਹ ਪੈ ਚੁੱਕੇ ਹੋ। ਸੋ ਲੰਘੇ ਕੁਛ ਮਹੀਨਿਆਂ ਦੇ ਵਿੱਚ ਮਾਨ ਸਰਕਾਰ ਕਈ ਮਾਮਲਿਆਂ ਉੱਤੇ ਯੂ ਟਰਨ ਮਾਰ ਚੁੱਕੀ ਹੈ, ਕਈ ਮਾਮਲਿਆਂ ਦੇ ਵਿੱਚ ਉਹਦੀ ਅਪਰੋਚ ਤੇ ਸਵਾਲ ਉੱਠੇ ਨੇ, ਪਰ ਕੁੱਲ ਮਿਲਾ ਕੇ ਸਰਕਾਰ ਦੀ ਇਹ ਅਪਰੋਚ ਜਿਹੜੀ ਹੈ, ਜਿਹੜੀ ਲੋਕਾਂ ਲਈ ਖੜਨ ਵਾਲੇ ਲੋਕਾਂ ਨੂੰ ਦਬਾਉਣ ਦੀ ਗੱਲ ਹੈ, ਇਹ ਬਿਲਕੁਲ ਗਲਤ ਹੈ, ਜਿਹਦਾ ਕਿ ਵਿਰੋਧ ਹੋਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ, ਜਲਦ ਮਿਲਾਂਗੇ।